ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਟੌਪ ਦੇ ਇਕੋਨੋਮਿਸਟ ਮਾਰਕ ਜ਼ੈਂਡੀ ਉਹਨਾਂ ਨੇ ਫੋਰਚੂਨ ਮੈਗਜ਼ੀਨ ਨੂੰ ਦੱਸਿਆ ਕਿ ਜਿਹੜੀ ਹਾਊਸਿੰਗ ਦੀ ਮਾਰਕੀਟ ਆ USA ਦੇ ਵਿੱਚ ਇਹ ਹੁਣ ਫੁੱਲ ਬਲੋਨ ਕਰੈਕਸ਼ਨ ਵੱਲ ਚੱਲ ਪਈ ਆ। ਸੋ ਇਹਦੀ ਕਰੈਕਸ਼ਨ ਹੋਣੀ ਸ਼ੁਰੂ ਹੋ ਗਈ ਹੈਗੀ ਆ। ਮੂਡੀਜ਼ ਐਨਾਲਿਟੀਕਲ ਚੀਫ ਇਕੋਨੋਮਿਸਟ ਮਾਰਕ ਜ਼ੈਂਡੀ ਉਹਨਾਂ ਨੇ ਇਹ ਦੱਸਿਆ ਆ ਵੀ ਅਪ੍ਰੈਲ ਤੇ ਮਈ ਮਹੀਨੇ ਦਾ ਜੋ ਡਾਟਾ ਹਾਊਸਿੰਗ ਮਾਰਕੀਟ ਦਾ ਸ਼ੋਅ ਹੋ ਰਿਹਾ, ਜਿਹਦੇ ਮੁਤਾਬਕ ਨਵੇਂ ਘਰਾਂ ਦੀ ਸੇਲ 19% ਡਾਊਨ ਹੋਈ ਆ। ਇਹ ਲੋਐਸਟ ਲੈਵਲ ਆ ਅਪ੍ਰੈਲ 2020 ਤੋਂ ਬਾਅਦ। ਰੈਡਫਿਨ ਨੇ ਇਹ ਵੀ ਰਿਪੋਰਟ ਕੀਤਾ ਹੈ ਵੀ 19% ਲਿਸਟਿੰਗਸ ਜਿਹੜੀਆਂ ਆ ਉਹਨਾਂ ਦੀਆਂ ਪ੍ਰਾਈਸ ਦੇ ਵਿੱਚ ਕੱਟ ਕੀਤਾ ਗਿਆ ਹੈਗਾ ਪਿਛਲੇ ਮਹੀਨਿਆਂ ਦੇ ਵਿੱਚ, ਕੁਝ ਮਹੀਨਿਆਂ 'ਚ ਇਨਵੈਂਟਰੀ ਥੋੜੀ ਵੱਧ ਰਹੀ ਹੈਗੀ ਆ। ਮਾਰਗੇਜ ਐਪਲੀਕੇਸ਼ਨ ਤੇ ਜਿਹੜੀਆਂ ਹੋਣ ਵਾਲੇ ਐਗਜ਼ਿਸਟਿੰਗ ਹੋਮ ਸੇਲਸ ਆ ਉਹ ਬਹੁਤ ਡਾਊਨ ਹੈਗੇ। ਮਾਰਗੇਜ ਐਪਲੀਕੇਸ਼ਨ ਤਾਂ ਬਹੁਤ ਜ਼ਿਆਦਾ ਜਿਹੜੀਆਂ ਰੀਫਾਈਨਾਂਸ ਨੂੰ ਲੈ ਕੇ ਡਾਊਨ ਹੋ ਗਈਆਂ ਆ। ਕਹਿੰਦੇ ਭਈ ਇਹ ਜਿਹੜੀ ਟ੍ਰਾਜੈਕਟਰੀ ਆ ਇਹ ਤੋਂ ਲੱਗਦਾ ਆ ਭਈ ਹਾਊਸਿੰਗ ਦੇ ਵਿੱਚ ਕਰੈਕਸ਼ਨ ਜ਼ਰੂਰ ਆਊਗੀ। ਇਹ ਨਹੀਂ ਹੋ ਸਕਦਾ ਵੀ ਬਹੁਤ ਵੱਡੀ ਕਰੈਕਸ਼ਨ ਆਵੇ, ਪਰ ਆਉਣ ਵਾਲਾ ਜਿਹੜਾ ਸਾਲ ਹੈਗਾ ਆ ਉਹ ਇੰਨੀ ਜ਼ਿਆਦਾ ਪ੍ਰਾਈਸਿਸ ਨਹੀਂ ਚੜੂਗੀਆਂ ਜਿਸ ਤਰ੍ਹਾਂ ਪਿਛਲੇ 2 ਸਾਲਾਂ ਦੇ ਵਿੱਚ 18 20% ਹਰ ਸਾਲ ਚੜ੍ਹਦੀਆਂ ਰਹੀਆਂ ਹੈਗੀਆਂ। ਸੋ ਇਹ ਉਹਨਾਂ ਨੇ ਇਹ ਕਿਹਾ ਵੀ ਹਾਊਸਿੰਗ ਕਰੈਕਸ਼ਨ ਆਲਰੇਡੀ ਸ਼ੁਰੂ ਹੋ ਗਈ ਹੈਗੀ ਆ। ਮੈਂ ਵੀ ਕੁਝ ਡਾਟਾ ਚੈੱਕ ਕੀਤਾ, ਖਾਸ ਕਰਕੇ ਫ੍ਰਿਜ਼ਨੋ ਏਰੀਏ 'ਚ ਜਿੰਨੇ ਵੀ ਨਵੇਂ ਬਿਲਡਰਸ ਘਰ ਬਣ ਰਹੇ ਆ ਉਹਨਾਂ ਦੇ ਜੇ ਤੁਸੀਂ ਲਿਸਟਿੰਗ ਚੈੱਕ ਕਰੋ, ਪਹਿਲਾਂ ਉਹ ਲਿਸਟ ਨਹੀਂ ਕਰਦੇ ਸੀ। ਹੁਣ ਜੇ ਲਿਸਟਿੰਗ ਵੀ ਕਰਦੇ ਆ, ਹਰ ਇੱਕ ਨਵਾਂ ਬਿਲਡਰ ਸ਼ੋਅ ਕਰ ਰਿਹਾ ਵੀ ਅਸੀਂ ਜਿਹੜੀ ਆ ਪ੍ਰਾਈਸ ਉਹ ਘਟਾ ਦਿੱਤੀ ਹੈਗੀ ਆ। ਫੈਡ ਨੇ ਵੀ ਇਹ ਕਿਹਾ ਵੀ ਓਵਰ ਵੈਲਿਊਡ ਹੈਗੀਆਂ ਹਾਊਸਿੰਗ ਮਾਰਕੀਟ ਦੇ ਵਿੱਚ ਜਿਹੜੀਆਂ ਘਰਾਂ ਦੀਆਂ ਪ੍ਰਾਈਸਿਸ ਆ ਕਈ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਪ੍ਰਾਈਸਿਸ ਉੱਪਰ ਗਈਆਂ ਹੈਗੀਆਂ ਆ। ਮਾਰਕ ਜਿਹੜੇ ਜ਼ੈਂਡੀ ਆ ਉਹਨਾਂ ਨੇ ਇਹ ਕਿਹਾ ਵੀ 2008 ਵਾਲਾ ਜਿਹੜਾ ਹਾਊਸਿੰਗ ਬਸਟ ਜਾਂ ਫੋਰਕਲੋਜ਼ਰ ਹੋਇਆ ਸੀ ਉਦਾਂ ਦਾ ਤਾਂ ਨਹੀਂ ਹੋਣਾ, ਪਰ ਆਉਣ ਵਾਲੇ ਸਾਲ 'ਚ ਜਾਂ ਉਹ ਤੋਂ ਹੋਰ ਆਉਣ ਵਾਲੇ ਸਾਲਾਂ ਦੇ ਵਿੱਚ ਇੰਨੀ ਜ਼ਿਆਦਾ ਜਿਹੜੀਆਂ ਘਰਾਂ ਦੇ ਵਿੱਚ ਪ੍ਰਾਈਸਿਸ ਆ ਉਹ ਨਹੀਂ ਵਧਣਗੀਆਂ ਤੇ ਜਿਹੜੇ ਲੋਕ ਨਹੀਂ ਲੈ ਸਕੇ ਮੇਬੀ ਉਹ ਫਿਊਚਰ ਦੇ ਵਿੱਚ ਘਰ ਲੈ ਸਕਣ। 392 ਹਾਊਸਿੰਗ ਮਾਰਕੀਟਸ ਪੂਰੇ ਨੇਸ਼ਨ ਦੇ ਵਿੱਚ ਉਹਨਾਂ ਚੋਂ ਕਹਿੰਦੇ 96% ਜਿਹੜੇ ਆ ਉਹਨਾਂ ਦੀਆਂ ਘਰਾਂ ਦੀਆਂ ਪ੍ਰਾਈਸਿਸ ਓਵਰ ਵੈਲਿਊਡ ਹੈਗੀਆਂ ਆ। ਇਹ ਜਿਹੜੇ ਇਕੋਨੋਮਿਸਟ ਆ ਉਹਨਾਂ ਦੇ ਮੁਤਾਬਕ। ਜੀ ਬਿਲਕੁਲ। ਸੋ ਹਾਊਸਿੰਗ ਪ੍ਰਾਈਸਿਸ ਕਹਿੰਦੇ ਆ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਦੋਂ ਤੁਸੀਂ ਕਿਹਾ ਵੀ ਕਰੈਕਸ਼ਨ ਦੇ ਕਰਕੇ ਉਹ ਡਰੋਪ ਹੋ ਸਕਦੀਆਂ ਆ। ਫੋਰਚੂਨ ਦਾ ਜਿਹੜਾ ਤੁਸੀਂ ਹਵਾਲਾ ਦੇ ਰਹੇ ਆ ਤੇ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ, ਜਿਹੜੇ ਮੂਡੀ ਐਨਾਲਿਟਿਕਸ ਦੀ ਨਵੀਂ ਰਿਪੋਰਟ ਮੁਤਾਬਕ ਕਈ ਸ਼ਹਿਰਾਂ ਵਿੱਚ 10% ਘਰ ਦੀ ਪ੍ਰਾਈਸ ਜਿਹੜੀ ਉਹ ਡਾਊਨ ਹੋ ਸਕਦੀ ਹੈਗੀ ਆ। ਸੋ ਇਹ ਜਿਹੜੀਆਂ ਓਵਰ ਵੈਲਿਊਡ ਜਿਹੜੀਆਂ ਸਿਟੀਜ਼ ਹੈਗੀਆਂ ਜਿੱਥੇ ਇਸ ਟਾਈਮ ਬਹੁਤ ਜ਼ਿਆਦਾ ਪ੍ਰਾਈਸ ਵਧਿਆ ਹੋਇਆ, ਸਭ ਤੋਂ ਜ਼ਿਆਦਾ ਪ੍ਰਾਈਸ ਕਹਿੰਦੇ ਵੀ ਓਵਰ ਵੈਲਿਊਡ ਦੇਖਿਆ ਜਾਵੇ ਤਾਂ ਬੋਇਸੀ ਆਈਡਾਹੋ ਦੇ ਵਿੱਚ 73% ਇਸ ਟਾਈਮ ਕਹਿੰਦੇ ਵੀ ਓਵਰ ਵੈਲਿਊ ਇਸ ਟਾਈਮ ਬਣੀ ਪਈ ਹੈਗੀ ਆ। ਸੋ ਬਹੁਤ ਸਾਰੇ ਸ਼ਹਿਰ ਕਈਆਂ ਨੂੰ ਨਹੀਂ ਲਾਇਕ ਹੋਊਗਾ ਵੀ ਆ ਸਾਡੇ ਸ਼ਹਿਰ ਦਾ ਇਸ ਦੇ ਵਿੱਚ ਨਾਮ ਆਇਆ, ਪਰ ਜਿਹੜੇ ਚਿਰ ਤੋਂ ਰਹਿੰਦੇ ਆ ਉਹ ਜਾਣਦੇ ਆ ਵੀ ਯਾਰ ਗੱਲ ਜੀ ਨਹੀਂ ਬਣ ਰਹੀ, ਕੋਈ ਇੱਦਾਂ ਕੋਈ ਮਤਲਬ ਜਿਹਾ ਨਹੀਂ ਆ ਵੀ ਇੰਨਾ ਜ਼ਿਆਦਾ ਘਰਾਂ ਦਾ ਪ੍ਰਾਈਸ ਅਚਾਨਕ ਜਿਹੜਾ ਆ ਉਹ ਵੱਧ ਗਿਆ ਹੋਵੇ। ਸੋ ਇਹ ਸਾਰੇ ਦੇ ਸਾਰੇ ਆਊਟ ਆਫ ਕੈਲੀਫੋਰਨੀਆ ਬਹੁਤੇ ਜਿਹੜੇ ਇਹ ਸਟੇਟ ਹੈਗੀਆਂ ਨੇ ਜਿੱਥੇ ਇਸ ਟਾਈਮ ਪ੍ਰਾਈਸਿਸ ਜਿਹੜੀਆਂ ਆ ਹੱਦੋਂ ਵੱਧ ਵਧੀਆਂ ਪਈਆਂ ਨੇ। ਸੋ ਇਹਨਾਂ ਦੇ ਵਿੱਚ ਕਰੈਕਸ਼ਨ ਆਉਣ ਦੇ ਨਾਲ ਆਟੋਮੈਟਿਕਲੀ ਉੱਥੇ ਦੀ ਇਕੋਨਮੀ ਦੇ ਉੱਤੇ ਵੀ ਅਸਰ ਪਊਗਾ। ਉਧਰ ਇਕੋਨਮੀ ਦੇ ਨਾਲ ਹੀ ਜੁੜੀ ਹੋਈ ਜੇ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਫੈਡ ਦੇ ਜਿਹੜੇ ਗਵਰਨਰ ਕ੍ਰਿਸਟੋਫਰ ਵਾਲਰ ਹੈਗੇ ਆ, ਉਹਨਾਂ ਨੇ ਕਿਹਾ ਆ ਵੀ ਇਸ ਵਾਰ ਉਹ ਸੋਚ ਰਹੇ ਨੇ, ਦੇਖ ਰਹੇ ਨੇ ਵੀ ਉਹਨਾਂ ਨੂੰ ਉਮੀਦ ਆ ਵੀ 50 ਬੇਸਿਸ ਪੁਆਇੰਟ ਇੰਟਰਸਟ ਰੇਟ ਆ ਉਸ ਨੂੰ ਵਧਾਇਆ ਜਾਊਗਾ। ਸੈਂਟਰਲ ਬੈਂਕ ਦੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਵੀ ਉਹ ਇਸ ਦੀ ਸਪੋਰਟ ਕਰਦੇ ਨੇ, ਪ੍ਰੋੜਤਾ ਕਰਦੇ ਨੇ ਇੰਟਰਸਟ ਰੇਟ ਨੂੰ ਜਿਹੜਾ ਉਹ ਵਧਾਉਣ ਦੇ ਲਈ, ਤੇ ਕਹਿੰਦੇ ਵੀ ਜਿਹੜਾ ਨਿਊਟਰਲ ਲੈਵਲ ਹੁੰਦਾ ਆ ਉਸ ਤੋਂ ਇਹ ਵੱਧ ਹੀ ਹੋਣਾ ਚਾਹੀਦਾ ਆ। ਫੈਡ ਦਾ ਬੈਂਚਮਾਰਕ ਬੋਰੋਇੰਗ ਰੇਟ 2.5% ਦੇ ਇਰਦ ਗਿਰਦ ਰਹਿੰਦਾ ਆ। ਉਹਨਾਂ ਨੇ ਇਸ ਗੱਲਬਾਤ ਦੇ ਵਿੱਚ ਇਹ ਵੀ ਆਖਿਆ ਵੀ ਜਿਹੜੇ ਫੈਡ ਆ ਉਹ ਰੇਟਸ ਨੂੰ ਵਧਾ ਕੇ ਡਿਮਾਂਡ ਨੂੰ ਘਟਾ ਕੇ ਜਿਹੜਾ ਇਕਨੋਮਿਕ ਡਾਊਨ ਟਰਨ ਵੱਲ ਨੂੰ ਜਿਹੜਾ ਉਹ ਹੋ ਸਕਦਾ ਆ, ਪਰ ਕਹਿੰਦੇ ਆ
ਵੀ ਇਨਫਲੇਸ਼ਨ ਨੂੰ ਫਾਈਟ ਕਰਨ ਦੇ ਲਈ ਇਹ ਔਖੇ ਤੇ ਕਰੜੇ ਜਿਹੜੇ ਕਦਮ ਆ ਉਹ ਚੱਕਣ ਦੀ ਜ਼ਰੂਰਤ ਰਹੇਗੀ। ਉਧਰ ਅਗਲੇ ਮਹੀਨੇ ਦੇ ਵਿੱਚ ਜਿਹੜਾ ਵਾਈਟ ਹਾਊਸ ਆ ਉਹਨਾਂ ਨੇ ਇਕੋਨਮੀ ਦੇ ਉੱਤੇ ਫੋਕਸ ਕਰਨਾ ਆ। ਜਿਹੜਾ ਪ੍ਰਾਈਸਾਂ ਲਗਾਤਾਰ ਵੱਧ ਰਹੀਆਂ ਨੇ ਇਕੋਨਮੀ ਦੇ ਵਿੱਚ ਇਨਫਲੇਸ਼ਨ ਦੇ ਕਰਕੇ, ਵਾਈਟ ਹਾਊਸ ਕਹਿੰਦੇ ਵੀ ਆਪਣਾ ਹੁਣ ਸਾਰਾ ਫੋਕਸ ਇਕੋਨਮੀ ਦੇ ਉੱਤੇ, ਅਰਥਚਾਰੇ ਦੇ ਉੱਤੇ ਲੈ ਕੇ ਆਊਗਾ, ਕਿਉਂਕਿ ਉਹਨਾਂ ਨੂੰ ਦਿਖ ਰਿਹਾ ਵੀ ਉਹਨਾਂ ਦੇ ਜਿਹੜੇ ਪੋਲਿੰਗ ਨੰਬਰਸ ਆ ਉਹ ਲਗਾਤਾਰ ਡਿੱਗ ਰਹੇ ਆ। ਵੋਟਰ ਦੀ ਡਿਸਸੈਟਿਸਫੈਕਸ਼ਨ, ਨਿਰਾਸ਼ਾ ਜਿਹੜੀ ਆ ਉਸ ਦੀ ਮਾਰ ਕਹਿੰਦੇ ਵੀ ਇਸ ਤੋਂ ਪਹਿਲਾਂ ਅਸੀਂ ਇਲੈਕਸ਼ਨਾਂ 'ਚ ਝੱਲੀਏ, ਇਸ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਹੋਵੇਗੀ। ਕਹਿੰਦੇ ਵੀ ਇਸ ਮੌਕੇ ਇੱਕ ਓਪੈਡ ਆਰਟੀਕਲ ਪਬਲਿਸ਼ ਕੀਤਾ ਗਿਆ ਹੈਗਾ ਵਾਲ ਸਟਰੀਟ ਜਰਨਲ ਦੇ ਵਿੱਚ, ਵੀ ਉਹਨਾਂ ਨੇ ਜਿਸ ਦੇ ਵਿੱਚ ਵਾਈਟ ਹਾਊਸ ਦਾ ਪੂਰੇ ਦਾ ਪੂਰਾ ਜ਼ੋਰ ਜਿਹੜਾ ਇਕੋਨਮੀ ਦੇ ਉੱਤੇ ਹੋਊਗਾ। ਕਹਿੰਦੇ ਵੀ ਅੱਜ ਓਵਲ ਆਫਿਸ ਦੇ ਵਿੱਚ ਬਾਈਡਨ ਹੁਣਾਂ ਦੀ ਤੇ ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰਮੈਨ ਹੈਗੇ ਨੇ ਜਰੋਮ ਪਾਵਲ, ਜੇ ਪਾਵਲ, ਟ੍ਰੈਜਰੀ ਸੈਕਟਰੀ ਯੈਨਟ ਯੈਲਨ, ਇਹਨਾਂ ਤਿੰਨਾਂ ਦੀ ਇੱਕ ਮੁਲਾਕਾਤ ਹੋਵੇਗੀ। ਇਹ ਆਉਂਦੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਬਾਈਡਨ ਨਵੀਂ ਜੌਬ ਰਿਪੋਰਟ ਦੇ ਉੱਤੇ ਇੱਕ ਸਪੀਚ ਜਿਹੜੇ ਆ ਉਹ ਦੇਣ ਬਾਰੇ ਸੋਚ ਰਹੇ ਆ। ਸੋ ਓਪੈਡ ਆਰਟੀਕਲ ਜਿਹੜਾ ਆ ਇਹਨਾਂ ਦੇ ਦੁਆਰਾ ਹੁਣ ਛਾਪਿਆ ਗਿਆ ਹੈਗਾ ਆ, ਜਿਸ ਦੇ ਵਿੱਚ ਇਹੀ ਆ ਵੀ ਇਕੋਨਮੀ ਦੇ ਉੱਤੇ ਜ਼ੋਰ ਦਿੱਤਾ ਜਾਊਗਾ। ਇਹ ਓਪੈਡ ਆਰਟੀਕਲ ਕਿਸੇ ਹੋਰ ਨੇ ਨਹੀਂ, ਖੁਦ ਰਾਸ਼ਟਰਪਤੀ ਨੇ ਜਿਹੜਾ ਆ ਇਹ ਲਿਖਿਆ ਆ ਵੀ ਮਾਈ ਪਲਾਨ ਫਾਰ ਫਾਈਟਿੰਗ ਇਨਫਲੇਸ਼ਨ। ਕਹਿੰਦੇ ਮੈਂ ਫੈਡ ਦੇ ਵਿੱਚ ਤਾਂ ਕੋਈ ਮੈਂ ਟੰਗ ਨਹੀਂ ਅੜਾਊਂਗਾ, ਪਰ ਜਿਹੜੇ ਹਾਈ ਪ੍ਰਾਈਸਿਸ ਇਸ ਟਾਈਮ ਕੀਮਤਾਂ ਜਿਹੜੀਆਂ ਵਧੀਆਂ ਹੋਈਆਂ ਆ ਉਹਨਾਂ ਨੂੰ ਮੈਂ ਟੈਕਲ ਕਰਨ ਦੇ ਲਈ ਤੇ ਇਕੋਨਮੀ ਨੂੰ ਸਟੇਬਲ ਤੋਂ ਸਟੈਡੀ ਗਰੋਥ ਦੇ ਲਈ ਉਸ ਲਈ ਜਿਹੜੇ ਕਦਮ ਆ ਉਹ ਮੈਂ ਜ਼ਰੂਰ ਚੁੱਕਣ ਜਾ ਰਿਹਾ ਆ। ਉਹਨਾਂ ਨੇ ਆਪਣੇ ਓਪੈਡ ਆਰਟੀਕਲ ਦੇ ਵਿੱਚ ਇਹ ਕੀਤਾ ਵੀ ਜਦੋਂ ਤੋਂ ਮੈਂ ਆਫਿਸ ਦੇ ਵਿੱਚ ਆਇਆ ਆ, ਉਹ ਕਹਿੰਦੇ ਆ ਵੀ ਲੋਕਾਂ ਦੀਆਂ, ਪਰਿਵਾਰਾਂ ਦੀਆਂ ਸੇਵਿੰਗਸ ਦੇ ਵਿੱਚ ਵਾਧਾ ਹੋਇਆ ਆ, ਡੈਟ ਜਿਹੜਾ ਆ ਉਹਨਾਂ ਉੱਤੇ ਘਟਿਆ ਆ, ਤੇ ਫੈਡਰਲ ਰਿਜ਼ਰਵ ਦੀ ਰਿਪੋਰਟ ਕਹਿੰਦੇ ਆ ਵੀ ਉਹਨੇ ਇਹ ਪਾਇਆ ਆ ਵੀ ਜ਼ਿਆਦਾ ਜਿਹੜੇ ਅਮਰੀਕਨਸ ਆ ਉਹ ਹੁਣ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰ ਰਹੇ ਸੀਗੇ 2021 ਦੇ ਅੰਤ ਤਾਈਂ। ਸੋ ਕਹਿੰਦੇ ਵੀ ਜਦੋਂ ਤੋਂ ਇਹ ਸਰਵੇ ਲੈਣੇ ਉਹਨਾਂ ਨੇ ਸ਼ੁਰੂ ਕੀਤੇ ਸੀ 2013 ਤੋਂ, ਬਿਜ਼ਨਸ ਦੇ ਵਿੱਚ ਕਹਿੰਦੇ ਇਨਵੈਸਟਮੈਂਟ 20% ਵਧੀ ਆ, ਮੈਨੂਫੈਕਚਰਿੰਗ ਜੌਬ ਦੀ ਜਿਹੜੀ ਗਰੋਥ ਆ ਆਪਣੇ 30 ਸਾਲਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਆ, ਨਵੀਆਂ ਜਿਹੜੀਆਂ ਸਮਾਲ ਬਿਜ਼ਨਸ ਦੀਆਂ ਐਪਲੀਕੇਸ਼ਨਸ ਆ ਉਹ ਰਿਕਾਰਡ ਤੋੜ ਕਹਿੰਦੇ ਆ ਵੀ ਹੋਈਆਂ ਆ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ। ਸੋ ਇਹਨਾਂ ਨੇ ਆਪਣੇ ਆਪ ਨੂੰ ਇਕੋਨਮੀ ਦੇ ਲਈ ਇੱਕ ਵਧੀਆ ਬੰਦਾ ਗਰਦਾਨਣ ਦੇ ਲਈ, ਦਿਖਣ ਦੇ ਲਈ ਤੇ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਦਿਵਾਉਣ ਦੇ ਲਈ ਇਹ ਓਪੈਡ ਆਰਟੀਕਲ ਵਾਲ ਸਟਰੀਟ ਜਰਨਲ ਦੇ ਵਿੱਚ ਇਹਨਾਂ ਨੇ ਹੁਣ ਛਾਪਿਆ ਹੈਗਾ ਆ। ਪਰ ਲੋਕ ਰਾਈਟ ਨਾਓ ਜਦੋਂ ਤੋਂ 2022 ਚੜ੍ਹਿਆ ਹੈਗਾ ਆ, ਪਿਛਲੇ ਖਾਸ ਕਰਕੇ 3-4 ਮਹੀਨਿਆਂ ਦੇ ਵਿੱਚ ਲਗਾਤਾਰ ਹਰ ਇੱਕ ਚੀਜ਼ ਦੀ ਕੀਮਤ ਦੇ ਵਧਣ ਦੇ ਪਿੰਚ ਉਹਨਾਂ ਨੂੰ ਉਹ ਜਿਹੜੀ ਚੁੰਡੀ ਆ, ਉਹਨਾਂ ਨੂੰ ਉਹ ਸੇਕ ਜਿਹੜਾ ਆ ਉਹ ਲੱਗ ਰਿਹਾ ਆ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਲੋਕ ਕਿਸ ਤਰੀਕੇ ਦੇ ਨਾਲ ਇਹਨਾਂ ਪਾਲਿਸੀਜ਼ ਦੇ ਉੱਤੇ ਕੰਮ ਕਰਦੇ ਆ। ਆਲਰੇਡੀ ਇਕੋਨਮੀ ਦੇ ਬਾਰੇ ਗੱਲਬਾਤ ਕਰਨ ਦੇ ਲਈ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਉਹਨਾਂ ਦੇ ਉੱਚ ਜਿਹੜੇ ਅਰਥ ਸ਼ਾਸਤਰੀ ਹੈਗੇ ਆ 20 ਟੈਲੀਵਿਜ਼ਨ ਅਪੀਅਰੈਂਸਿਸ ਸਿਰਫ ਮੰਗਲਵਾਰ ਅੱਜ ਦੇ ਦਿਨ ਹੀ ਉਹਨਾਂ ਨੇ ਵੱਖ-ਵੱਖ ਟੀਵੀ ਚੈਨਲਸ ਦੇ ਨਾਲ ਬੁੱਕ ਕੀਤੀਆਂ ਆ, ਲੋਕਾਂ 'ਚ ਇਹ ਭਰੋਸਾ ਵਿਸ਼ਵਾਸ ਦਿਵਾਉਣ ਦੇ ਲਈ ਵੀ ਅਸੀਂ ਇਕੋਨਮੀ ਦੇ ਉੱਤੇ ਕੁਝ ਕਦਮ ਜਿਹੜੇ ਆ ਉਹ ਚੁੱਕਣ ਜਾ ਰਹੇ ਹੈਗੇ ਆ। ਸੋ ਇਹ ਹੁਣ ਟੋਟਲ ਓਵਰਆਲ ਫੋਕਸ ਵਾਈਟ ਹਾਊਸ ਦਾ, ਬਾਈਡਨ ਪ੍ਰਸ਼ਾਸਨ ਦਾ ਆਉਣ ਵਾਲੇ 1 ਮਹੀਨੇ ਦੇ ਲਈ ਕਹਿੰਦੇ ਵੀ ਪੂਰਾ ਇਕੋਨਮੀ ਦੇ ਉੱਤੇ ਰਹਿਣ ਵਾਲਾ ਹੈ।